ਖਬਰ ਇੱਕ ਕਹਿੰਦੇ ਵੀ 100 ਸਾਲ ਪਹਿਲਾਂ ਸਮੁੰਦਰੀ ਜਹਾਜ਼ ਸਮੁੰਦਰ ਦੇ ਵਿੱਚ ਗੁਆਚਿਆ ਹੋਇਆ ਉਹ ਲੱਭਿਆ ਗਿਆ ਹੈਗਾ। ਐਂਡੂਰੈਂਸ ਨਾਮ ਦਾ ਸ਼ਿਪ ਜਦੋਂ ਹੁਣ ਇਸ ਨੂੰ 100 ਸਾਲ ਬਾਅਦ ਐਂਟਾਰਕਟਿਕਾ ਦੇ ਵਿੱਚ ਲੱਭਿਆ ਗਿਆ ਹੈ, ਕਹਿੰਦੇ ਇਹਦੀ ਕੰਡੀਸ਼ਨ ਹਜੇ ਵੀ ਬੜੀ ਗੁੱਡ ਹੈਗੀ ਆ। ਉਹਦੇ ਪੂਰਾ ਉਹਦੇ ਨਾਮ ਦੇ ਵਰਡ ਸਾਰਾ ਕੁਝ ਏਦਾਂ ਹੀ ਇੰਟੈਕਟ ਹੈਗਾ। ਦੇਖੋ 100 ਸਾਲਾਂ ਬਾਅਦ ਵੀ ਇਹ ਜਿਹੜੀ ਚੀਜ਼ ਆ ਐਂਟਾਰਕਟਿਕਾ ਦੇ ਵਿੱਚ ਉਦਾਂ ਹੀ ਪਈ ਹੋਈ ਸੀ। ਕਹਿੰਦੇ ਵੀ ਜਦੋਂ ਇਹ ਸ਼ਿਪ ਜਾ ਰਿਹਾ ਸੀ ਤੇ ਆਈਸ ਦੇ ਕਾਰਨ ਉੱਥੇ ਇਹਦਾ ਐਕਸੀਡੈਂਟ ਹੋ ਗਿਆ ਤੇ ਜਿਹੜੇ ਇਹਦੇ ਸਵਾਰ ਸੀਗੇ ਉਹ ਬਚਣ ਦੇ ਵਿੱਚ ਕਾਮਯਾਬ ਹੋ ਗਏ ਸੀ। ਐਂਡੋਰੈਂਸ ਦਾ ਕੈਪਟਨ ਫਰੈਂਕ ਬਰੂਸਲੀ 1915 ਦੇ ਵਿੱਚ ਐਕਸਪੀਡੀਸ਼ਨ ਕਰਨ ਨਿਕਲਿਆ ਸੀਗਾ ਤੇ ਜਦੋਂ ਇਹ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਗਿਆ। 3008 ਮੀਟਰ ਜਿਹੜਾ ਕਿ 9868 ਫੁੱਟ ਬਣਦਾ ਹੈਗਾ ਆ, ਉਹ ਸਮੁੰਦਰ ਦੇ ਥੱਲੇ ਆਈਸੀ ਵੈਡਲ ਸੀ ਦੇ ਵਿੱਚ ਲੱਭਿਆ ਗਿਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਬੜੀ ਅਜੀਬ ਜੀ ਜਿਹੜੀ ਆ ਰਹੀ ਆ। 5 ਸਾਲ ਦੇ ਇੱਕ ਉਮਰ ਦੇ ਵਿਦਿਆਰਥੀ ਨੇ ਫਲੋਰੀਡਾ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਆਪਣੇ ਅਧਿਆਪਕ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਇਹ 2 ਇੰਸੀਡੈਂਟ ਜਿਹੜੇ ਉਹ ਵਾਪਰਿਆ। ਇੱਕ 4 ਤੇ 5 ਸਾਲ ਦਾ ਨਿਆਣਾ ਸੀਗਾ। ਉਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ ਕਲਾਸਰੂਮ ਦੇ ਵਿੱਚ ਟੀਚਰਸ ਦੇ ਵੱਲ ਨੂੰ। ਕਹਿੰਦੇ ਚੇਅਰਾਂ ਵਗੈਰਾ ਵੀ ਜਿਹੜੀਆਂ ਉਹ ਸੁੱਟ ਰਹੇ ਸੀ। ਕਹਿੰਦੇ ਵੀ ਜਦ ਉਹ ਟੀਚਰ ਉਸ ਦੇ ਨਜ਼ਦੀਕ ਸੀਗਾ ਪਾਈਨਸ ਲੇਕ ਐਲੀਮੈਂਟਰੀ ਸਕੂਲ 'ਚ ਤੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਸੱਟ ਲੱਗੀ ਆ ਤੇ ਇੰਟੂਬੇਟ ਜਿਹੜਾ ਉਹ ਕਰਨਾ ਪਿਆ ਤੇ ਕਹਿੰਦੇ ਹੁਣ ਉਸ ਨੂੰ ਸਰਜਰੀ ਦੀ ਲੋੜ ਪਵੇਗੀ। ਉਸ ਦੀ ਯੂਨੀਅਨ ਨੇ ਜਿਹੜਾ ਆ ਇਹ ਦੱਸਿਆ ਹੈਗਾ ਆ। ਸੋ ਜਿਹੜੇ ਟ੍ਰਿਸ਼ਾ ਮੈਡੋਜ਼ ਨਾਂ ਦੀ ਇਹ ਜਿਹੜੀ ਅਧਿਆਪਕ ਸੀਗੀ ਜਿਸ ਨੂੰ 5 ਸਾਲਾਂ ਦੇ ਇਸ ਟੈਂਟਰਮ ਦੇ ਕਰਕੇ ਬੱਚੇ ਦੇ ਉਹ ਹੁਣ ਸਰਜਰੀ ਦੇ ਵਿੱਚ ਜਾਣਾ ਪਵੇਗਾ। ਕਿਹਾ ਜਾ ਰਿਹਾ ਆ ਵੀ ਇਸ ਬੱਚੇ ਦਾ ਇਹ ਤੀਸਰਾ ਹਮਲਾ ਹੈਗਾ ਆ। ਇਹਦੇ ਪਹਿਲਾਂ ਵੀ ਜਿਹੜੇ ਆ ਉਹ ਹਿੰਸਕ ਹੋਇਆ ਆ ਆਪਣੇ ਅਧਿਆਪਕਾਂ ਦੇ ਨਾਲ। ਜੀ। ਅਗਲੀ ਖਬਰ ਗੈਸ ਪ੍ਰਾਈਸਿਸ ਦੇ ਸੰਬੰਧ ਦੇ ਵਿੱਚ ਆ। ਹਰ ਰੋਜ਼ ਗੈਸ ਦੀਆਂ ਪ੍ਰਾਈਸਿਸ ਇੰਨੀਆਂ ਜ਼ਿਆਦਾ ਵੱਧ ਰਹੀਆਂ ਆ ਤੇ ਬਲੀਵ ਨਹੀਂ ਹੋ ਰਿਹਾ। ਅੱਜ ਸਾਨੂੰ ਕਿਸੇ ਨੇ ਸ਼ਾਰਟ ਭੇਜਿਆ ਹੈਗਾ ਆ ਹਾਲੀਵੁੱਡ ਤੋਂ। ਹਾਲੀਵੁੱਡ ਦੇ ਵਿੱਚ ਇੱਕ ਗੈਸ ਸਟੇਸ਼ਨ ਦੇ ਉੱਤੇ ਅਨਲੀਡਡ ਗੈਸ ਦੀ ਪ੍ਰਾਈਸ $9 ਤੇ 6 ਸੈਂਟ ਹੈਗੀ ਆ ਤੇ $6 ਤੇ 19 ਸੈਂਟ ਦੀ ਗੈਸ ਯੂਨੀਅਨ ਸਿਟੀ ਫਰੀਮੌਂਟ ਏਰੀਏ ਦੇ ਵਿੱਚ ਆ। ਐਵਰੇਜ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਗੈਸ ਦੀ ਪ੍ਰਾਈਸ $5.34 ਪਰ ਗੈਲਨ ਹੋ ਗਈ ਆ, ਜਿਹੜੀ ਕਿ 27 ਸੈਂਟ ਪਿਛਲੇ ਸ਼ੁੱਕਰਵਾਰ ਨਾਲੋਂ ਉੱਪਰ ਗਈ ਹੈਗੀ ਆ। ਓਵਰਆਲ ਲਾਸ ਐਂਜਲਸ ਦੇ ਏਰੀਏ ਦੇ ਵਿੱਚ $7 ਪਰ ਗੈਲਨ ਦੇ ਹਿਸਾਬ ਨਾਲ ਗੈਸ ਦੀ ਪ੍ਰਾਈਸਿਸ ਹੋ ਗਈ ਹੈਗੀ ਆ। ਯੂਨੀਵਰਸਿਟੀ ਆਫ ਬਰਕਲੇ ਦੇ ਇੱਕ એનર્ਜੀ ਦੇ ਉੱਤੇ ਜੋ ਪ੍ਰੋਫੈਸਰ ਕੰਮ ਕਰਦੇ, ਉਹਨਾਂ ਨੇ ਇਹ ਕਿਹਾ ਆ ਵੀ ਜੇ ਯੂਕਰੇਨ ਦੇ ਵਿੱਚ ਰਸ਼ੀਆ ਦੀ ਲੜਾਈ ਲੰਮੀ ਚੱਲਦੀ ਆ ਤੇ ਕਿਉਂਕਿ ਹੁਣ ਅਮਰੀਕਾ ਨੇ ਉੱਥੇ ਬੈਨ ਲਾ ਦਿੱਤਾ, ਉੱਥੇ ਦੀ ਜਿਹੜੀ ਗੈਸ ਆ ਈਵਨ ਦੋ ਕਹਿੰਦੇ 3% ਇਹਦਾ ਕੋਈ ਬਾਹਲਾ ਅਸਰ ਤਾਂ ਨਹੀਂ ਪੈਣਾ, ਸਿੰਬੋਲਿਕ ਹੀ ਹੈਗਾ। ਪਰ ਹੋਰ ਯੂਰਪ ਦੇ ਮੁਲਕ ਜੇ ਬੰਦ ਕਰਨ ਲੱਗ ਪਏ ਤੇ ਗੈਸ ਦੀਆਂ ਪ੍ਰਾਈਸਿਸ ਹੋਰ ਵੀ ਬਹੁਤ ਜ਼ਿਆਦਾ ਹਾਈ ਹੋ ਸਕਦੀਆਂ ਹੈਗੀਆਂ। ਜੀ ਬਿਲਕੁਲ। ਨੈਸ਼ਨਲ ਐਵਰੇਜ $4.25 ਨੂੰ ਜਿਹੜੀ ਇਸ ਟਾਈਮ $4.25 ਤੇ ਜਿਹੜੀ ਉਹ ਪਹੁੰਚ ਗਈ ਆ। 2008 ਸੰਨ ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਇਹ ਹੋਇਆ ਆ ਵੀ $4 ਤੋਂ ਉੱਤੇ ਜਿਹੜੀ ਨੈਸ਼ਨਲ ਐਵਰੇਜ ਪਹੁੰਚੀ ਆ। ਉਦੋਂ ਵੀ ਰਿਸੈਸ਼ਨ ਦੇ ਟਾਈਮ ਉਦੋਂ ਨੈਸ਼ਨਲ ਐਵਰੇਜ ਜਿਹੜੀ ਗੈਸ ਦੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਸੀਗੀ। ਸੋ ਹੁਣ ਰਸ਼ੀਆ ਜਿਹੜਾ ਦੁਨੀਆ ਦੇ ਵਿੱਚ ਲਾਰਜੈਸਟ ਆਇਲ ਐਕਸਪੋਰਟਰ ਹੈਗਾ ਆ। 8 ਮਿਲੀਅਨ ਬੈਰਲ ਹਰ ਰੋਜ਼ ਉਹ ਤੇਲ ਆ ਉਹ ਬਾਹਰ ਵੇਚਦੇ ਹੈਗੇ ਆ ਤੇ ਉਹਦੇ ਵਿੱਚੋਂ 5 ਮਿਲੀਅਨ ਜਿਹੜਾ ਉਹ ਕੱਚਾ ਤੇਲ ਹੁੰਦਾ ਆ। ਤੇ ਹੁਣ ਯੂਰਪ 60% ਆਪਣਾ ਜਿਹੜਾ ਤੇਲ ਆ ਉਹ ਉਹਨਾਂ ਤੋਂ ਜਿਹੜਾ ਉਹ ਲੈਂਦਾ ਆ ਤੇ 20% ਜਿਹੜਾ ਉਹ ਚੀਨ ਦੇ ਕੋਲ ਜਿਹੜਾ ਉਹ ਜਾਂਦਾ ਆ। ਸੋ ਜਿੱਦੇ ਤੇਲ ਇੱਦਾਂ ਰੂਸ ਦਾ ਬੰਦ ਕਰਨਗੇ ਤਾਂ ਰੂਸ ਨੂੰ ਤਾਂ ਅਸਰ ਉਹ ਪਵੇਗਾ। 30 ਮਿਲੀਅਨ ਜਿਹੜੇ ਬੈਰਲ ਆ ਰਾਸ਼ਟਰਪਤੀ ਨੇ ਜਿਹੜਾ ਕਿਹਾ ਸੀਗਾ ਵੀ ਅਸੀਂ ਖੋਲ੍ਹਣੇ ਆ, ਪਤਾ ਨਹੀਂ ਕਦੋਂ ਇਹਨਾਂ ਨੇ ਵੰਡਣੇ ਆ ਤਾਂ ਜੋ ਇਹ ਜਿਹੜੀਆਂ ਕੀਮਤਾਂ ਦੇ ਉੱਤੇ ਥੋੜ੍ਹਾ ਕਾਬੂ ਆਵੇ। ਪਰ ਹਾਲ ਦੀ ਘੜੀ ਕਹਿੰਦੇ ਵੀ ਇਹ ਜਿਹੜੇ ਪ੍ਰਾਈਸਿਸ ਆ ਇਹ ਤਾਂ ਹੀ ਰਹਿਣਗੇ ਆਉਣ ਵਾਲੇ ਨਜ਼ਦੀਕੀ ਭਵਿੱਖ ਦੇ ਵਿੱਚ। ਇਹੀ ਕੁਛ ਨਜ਼ਰ ਜਿਹੜਾ ਉਹ ਆ ਰਿਹਾ ਆ। ਇਸ ਦੇ ਚੱਲਦਿਆਂ ਬਹੁਤ ਸਾਰੇ ਲੋਕ ਟਰੈਵਲ ਕਰਨ ਤੋਂ ਵੀ ਜਿਹੜਾ ਗੁਰੇਜ਼ ਆ ਉਹ ਕਰ ਰਹੇ ਆ।
ਜਿਨ੍ਹਾਂ ਨੇ ਜ਼ਰੂਰਤ ਦੀਆਂ ਚੀਜ਼ਾਂ ਦੇ ਲਈ ਜ਼ਰੂਰੀ ਕੰਮਾਂ ਦੇ ਲਈ ਜਾਣਾ ਆ, ਉਸੇ ਦੇ ਵੱਲ ਨੂੰ ਹੀ ਜਿਹੜਾ ਆ ਉਹ ਇਸ਼ਾਰਾ ਹੈਗਾ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। 2008 ਸੰਨ ਦੇ ਵਿੱਚ ਹਰਜੋਤ ਸਿੰਘ ਜੀ $4 ਤੋਂ ਉੱਤੇ ਲਾਸਟ ਟਾਈਮ ਜਿਹੜੀ ਗੈਸ ਦੀ ਪ੍ਰਾਈਸ ਆ ਉਹ ਗਈ ਸੀ। ਸੋ ਕਈ ਸਾਲਾਂ ਬਾਅਦ, ਦਹਾਕਿਆਂ ਬਾਅਦ ਜਿਹੜੀ ਆ ਗੈਸ ਦੀ ਪ੍ਰਾਈਸ $4 ਤੋਂ ਉੱਤੇ ਨੈਸ਼ਨਲ ਐਵਰੇਜ ਜਿਹੜੀ ਉੱਧਰ ਗਈ ਆ, ਤੇ ਕਹਿੰਦੇ ਵੀ ਅਜੇ ਇਹ ਆਉਣ ਵਾਲੇ ਕੁਛ ਹਫ਼ਤੇ ਇੱਦਾਂ ਹੀ ਪ੍ਰਾਈਸ ਰਹਿ ਸਕਦੀ ਆ।